ਸਲਮਾ ਆਪੀ ਨੇ ਤੁਹਾਡੇ ਲਈ ਭਿਜਵਾਏ ਨੇ। वाह जी वाह, किदां दी रही तुहाडी चाय दी दावत? बहुत मजा आया अम्मी। अनीका भी आई सी। ਅੰਮੀ, ਤੁਹਾਨੂੰ ਪਤਾ ਹੈ ਅਨੀਕਾ ਨੇ ਆਪਣੀ ਕਲਾਸ ਵਿੱਚ ਔਰਤਾਂ ਦੇ ਵਿਰਾਸਤੀ ਹਕੂਕ ਦੇ ਬਾਰੇ ਵਿੱਚ ਸਿੱਖਿਆ ਸੀ ਤੇ ਉਹ ਚਾਹ ਰਹੀ ਸੀ ਕਿ ਉਹ ਸਾਰਿਆਂ ਨੂੰ ਵੀ ਸਿਖਾਏ। अम्मी, नाना जान दी विरासत विचों तुहानू कुछ मिला सी? आहो, बिल्कुल मैनू मेरा हिस्सा मिलिया है। तुसी दसो अनीका ने की दस्या? ਮੈਂ ਦੱਸਨੀ ਆ, ਵੁਰਸਾਂ ਦੀਆਂ 3 ਕਿਸਮਾਂ ਹੁੰਦੀਆਂ ਨੇ। ਪਹਿਲੀ ਜ਼ਵੀ ਉਲ ਫਰੂਜ਼, ਜਿਨ੍ਹਾਂ ਦੇ ਹਿੱਸੇ ਮੁਕਰਰ ਹੁੰਦੇ ਨੇ। ਦੂਜੀ ਅਸਬਾਤ, ਜਿਹਦੇ ਵਿੱਚ ਕਰੀਬੀ ਰਿਸ਼ਤੇਦਾਰ ਹੱਕਦਾਰ ਹੁੰਦੇ ਨੇ। तीसरा ज़वीउल अरहाम, जिंदे विच दूर दे रिश्तेदार शामिल होंदे ने। शाबाश पुत्तर, लेकिन ਇਹ ਅਹਿਲੇ ਸੁन्ना ਦੇ ਅਕਾਇਦ ਨੇ। ਅਸੀਂ ਅਹਿਲੇ ਤਸ਼ੀਹ ਤੋਂ ਤਾਲੁਕ ਰੱਖਦੇ ਹਾਂ ਤੇ ਸਾਡਾ ਵਿਰਾਸਤੀ ਅਕੀਦਾ ਤੇ ਕਵਾਇਦੋ ਕਾਨੂੰਨ ਸੁन्नी ਕਾਨੂੰਨ ਤੋਂ ਥੋੜਾ ਮੁਖਤਲਿਫ ਹੈ। मैं दसदी हां, फिका जाफरिया दे कवायद दे मुताबिक मैं विरासत विच ज़वीउल अरहाम दी कोई गुंजाइश नहीं, इसलिए दूर ते रिश्तेदार दा किसी सूरत विच कोई विरासती हक नहीं बनदा। साडे कानून विच वुरसा 3 तबकिਆਂ विच तकसीम ਹੁੰਦਾ है। पहला तबका मुतवफ़ी दे वालदैन, बीवी ते बच्चे। दूजा तबका मुतवफ़ी दे भैन भरा, दादके या नानके। तीजा तबका चाचे, फुप्पियां, मामू, खाला ते उन्हां दे बच्चे। ਜਦੋਂ ਤੱਕ ਪਹਿਲੇ ਤਬਕੇ ਵਿੱਚ ਵੁਰਸਾ ਮੌਜੂਦ ਨੇ, ਵਿਰਾਸਤ ਦੂਸਰੇ ਤਬਕੇ ਵਿੱਚ ਬਾਂਟੀ ਨਹੀਂ ਜਾ ਸਕਦੀ ਤੇ ਜੇ ਦੂਸਰੇ ਤਬਕੇ ਵਿੱਚ ਵੁਰਸਾ ਹਯਾਤ ਨੇ ਤੇ ਵਿਰਾਸਤ ਤੀਸਰੇ ਤਬਕੇ ਵਿੱਚ ਤਕਸੀਮ ਨਹੀਂ ਕੀਤੀ ਜਾ ਸਕਦੀ। ਮਤਲਬ ਹੈ ਕਿ ਫਿਕਾ ਜਾਫਰੀਆ ਯਾਨੀ ਸ਼ੀਆ ਕਵਾਇਦੋ ਕਾਨੂੰਨ ਦੇ ਮੁਤਾबिक ਜੇ ਪਹਿਲੇ ਤਬਕੇ ਮਤਲਬ ਵਾਲਿदैन, बीवी ਤੇ ਬੱਚੇ ਮੌਜੂਦ ਨੇ ਤੇ ਦੂਸਰੇ ਤੇ ਤੀਸਰੇ ਤਬਕੇ ਦੇ ਅਫਰਾਦ ਦਾ ਜਾਇਦਾਦ ਤੇ ਕੋਈ ਹੱਕ ਨਹੀਂ ਬਣਦਾ। मिसाल दे तौर ते जे मुतवफ़ी दे विरसा विच सिर्फ एक बेटी ते एक बेटा होवे, फर्ज लई बेटी पहले तबके तो है ते बेटा दूजे तबके तो, इसलिए ऐदा दी सूरत विच बेटी नूं बेटे ते फौकियत हासिल होवेगी ते पूरी विरासत मिलसी। आधा हिस्सा ज़वीउल फुरूज दे नाते ते बाकी आधा रद दे नाते। रद मतलब? ਜਦੋਂ ਸਭ ਫੁਰਸਾ ਦੇ ਹਿੱਸੇ ਤਕਸੀਮ ਹੁੰਦੇ ਬਾਅਦ ਵਿਰਾਸਤ 'ਚ ਬਚ ਜਾਂਦੀ ਹੈ ਤੇ ਉਸ ਨੂੰ ਵਾਪਸ ਜ਼ਵੀਉਲ ਫੁਰੂਜ਼ ਵਿੱਚ ਬਾਂਟ ਦਿੱਤਾ ਜਾਂਦਾ ਹੈ। ਉਸ ਨੂੰ ਰੱਦ ਕਹਿੰਦੇ ਨੇ। ਤੇ ਏਦਾਂ ਸਭ ਬੇਟੀ ਨੂੰ ਮਿਲ ਜਾਊਗਾ ਤੇ ਬਾਕੀ ਲੋਕ ਜਿਵੇਂ ਬੀਵੀ, ਦਾਦਾ ਦਾਦੀ, ਨਾਨਾ ਨਾਨੀ, ਉਹਨਾਂ ਨੂੰ ਕੁਝ ਨਹੀਂ ਮਿਲੂਗਾ। ਬੇਟਾ ਇਹ ਸਿਰਫ ਸਮਝਾਉਣ ਦੇ ਲਈ ਕਿਹਾ ਸੀ ਕਿ ਜੇ ਬੇਟੀ ਤੇ ਭਾਈ ਦੇ ਇਲਾਵਾ ਤੇ ਕੋਈ ਜਾਇਦਾਦ ਦਾ ਵਾਰਿਸ ਮੌਜੂਦ ਨਹੀਂ, ਉਦੋਂ ਬੇਟੀ ਨੂੰ ਪੂਰੀ ਜਾਇਦਾਦ ਦਾ ਹੱਕ ਹਾਸਿਲ ਹੋਊਗਾ ਤੇ ਇਹਦਾ ਫਿਕਾ ਜਾਫਰੀਆ ਦੇ ਕਵਾਇਦੋ ਕਾਨੂੰਨ ਵਿੱਚ ਜ਼ਵੀਉਲ ਫਰੂਜ਼ ਦੀਆਂ 9 ਕਿਸਮਾਂ ਨੇ। ਇਹਨਾਂ 9 ਵਿੱਚੋਂ 6 ਔਰਤਾਂ ਨੇ, ਬੀਵੀ, ਮਾਂ, ਬੇਟੀ, ਭੈਣ, ਪਿਤਰੀ ਭੈਣ ਤੇ ਮਾਦਰੀ ਭੈਣ, ਤੇ ਸਭ ਦੇ ਹਿੱਸੇ ਸ਼ੀਆ ਤੇ ਸੁन्नी ਕਾਨੂੰਨ ਵਿੱਚ ਇੱਕ ਜੈਸੇ ਨੇ। ਮੁਤਵਫ਼ੀ ਦੀ ਬੀਵੀ ਨੂੰ ਔਲਾਦ ਹੋਣ ਦੀ ਸੂਰਤ ਵਿੱਚ 1/8 ਤੇ ਨਾ ਹੋਣ ਦੀ ਸੂਰਤ ਵਿੱਚ 1/4 ਹਿੱਸਾ ਮਿਲਸੀ। ਬਹਿਨਾਂ ਦਾ ਹਿੱਸਾ ਅਸੀਂ ਦਸੀਏ। ਚੱਲ ਰਾਬਿਆ, ਹੁਣ ਤੂੰ ਸਗੀ ਭੈਣ ਦਾ ਹਿੱਸਾ ਦੱਸ। सगी बहन नू मुतवफ़ी दी विरासत दा अद्धा हिस्सा मिलता है। जे 2 या 2 ਤੋਂ ਜ਼ਾਇਦ ਬਹਿਨਾਂ ਨੇ ਤੇ 2/3 ਹਿੱਸਾ ਬਰਾਬਰ ਤਕਸੀਮ ਹੁੰਦਾ ਹੈ। ਹੁਣ ਇੱਕ ਔਖਾ ਸਵਾਲ, ਜੇ 2 ਸਗੀ ਭੈਣਾਂ ਦੇ ਨਾਲ ਇੱਕ ਸਗਾ ਭਾਈ ਵੀ ਹੋਵੇ ਤੇ ਭਾਈ ਦਾ ਹਿੱਸਾ ਕਿੰਨਾ ਹੋਊਗਾ? भाई दा हिस्सा भी बहन दे बराबर ही होएगा ना? शाबाश, सगे भाई भैणां विच जायदाद बराबर तकसीम होंदी है ते ਇਹ ਇੱਕ ਅਹਿਮ ਫਰਕ ਅਹਿਲੇ ਸੁन्ना ਦੇ ਕਾਨੂੰਨ ਵਿੱਚ ਹੈ। ਭਾਈ ਦਾ ਹਿੱਸਾ ਭੈਣਾਂ ਤੋਂ ਜ਼ਿਆਦਾ ਹੁੰਦਾ ਹੈ। ਲੇਕਿਨ ਪਿਦਰੀ ਬਹਿਨ ਨੂੰ ਮੁਤਵਫ਼ੀ ਦੀ ਵਿਰਾਸਤ ਦਾ ਅੱਧਾ ਹਿੱਸਾ ਮਿਲਦਾ ਹੈ। ਜੇ 2 ਜਾਂ 2 ਤੋਂ ਜ਼ਾਇਦ ਬਹਿਨਾਂ ਨੇ ਤੇ 2/3 ਹਿੱਸਾ ਬਰਾਬਰ ਤਕਸੀਮ ਹੁੰਦਾ ਹੈ ਤੇ ਮਾਦਰੀ ਬਹਿਨ ਨੂੰ ਵਿਰਾਸਤ ਵਿੱਚ 1/6 ਹਿੱਸਾ ਸਿਰਫ ਉਦੋਂ ਮਿਲੂਗਾ ਜਦੋਂ ਮੁਤਵਫ਼ੀ ਦੇ ਵਾਲਿदैन ਤੇ ਔਲਾਦ ਹਯਾਤ ਨਾ ਹੋਵਨ। ਤੇ ਇਹ ਇੱਕ ਅਹਿਮ ਮੁਮਾਸਲਤ ਹੈ ਦੋਨਾਂ ਫਿਕਾਂ ਦੇ ਕਾਨੂੰਨ ਵਿੱਚ। ਬਿਲਕੁਲ। ਹੁਣ ਤੁਸੀਂ ਦੋਨੋਂ ਇਹ ਅਨੀਕਾ ਤੇ ਸਲਮਾ ਆਪੀ ਨੂੰ ਜਾ ਕਰ ਦੱਸਿਆ ਵੇ। ਹੁਣ ਚਾਹ ਖਤਮ ਕਰ ਲਈਏ। ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਦੇ ਲਾਅ ਡਿਪਾਰਟਮੈਂਟ ਦੀ ਸ਼ਰਾਕਤ ਨਾਲ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਦੇ ਹਵਾਲੇ ਨਾਲ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਨੂੰ 0800 700806 ਤੇ ਕਾਲ ਕਰੋ।